ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 19 ਅਗਸਤ ਤੇ ਪਾਕਿਸਤਾਨ ਦੇ ਵਿੱਚ ਮੰਗਲ ਦੀ ਰਾਤ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਤੁਹਾਡੇ ਨਾਲ ਸਾਂਝੀ ਕਰਨੀ ਹੈ, ਉਹ ਖਬਰ ਕੌਮੀ ਅਸੈਂਬਲੀ ਤੇ ਸੈਨੇਟ ਤੋਂ ਹੈ, ਜਿੱਥੋਂ ਇੱਕ ਇਹੋ ਜਿਹਾ ਪੁੱਠਾ ਕਾਨੂੰਨ ਪਾਸ ਕਰਵਾਇਆ ਗਿਆ ਹੈ ਕਿ ਪਾਕਿਸਤਾਨੀਆਂ ਆਸਤੇ ਆਉਣ ਵਾਲੇ ਸਾਲਾਂ 'ਚ ਬੜੀ ਵੱਡੀ ਮੁਸੀਬਤ ਬਣਨ ਵਾਲੀ ਹੈ। ਕਾਨੂੰਨ ਇਹ ਪਾਸ ਕਰਵਾਇਆ ਗਿਆ ਹੈ ਕਿ ਪਾਕਿਸਤਾਨ ਦੀਆਂ ਇੰਟੈਲੀਜੈਂਸ ਏਜੰਸੀਆਂ ISI, MI, IB ਜਿਹਦਾ ਦਿਲ ਕਰੇ ਉਹ ਕਿਸੇ ਵੀ ਪਾਕਿਸਤਾਨੀ ਨੂੰ 3 ਮਹੀਨੇ ਆਸਤੇ ਚੁੱਕ ਸਕਦੇ ਨੇ ਬਗੈਰ ਕੋਈ ਗੱਲਬਾਤ ਦੱਸਣ ਤੋਂ। ਹਾਂਜੀ, ਬਗੈਰ ਕਿਸੇ ਵਾਰੰਟ ਤੋਂ, ਬਗੈਰ ਕਿਸੇ ਇਜਾਜ਼ਤਨਾਮੇ ਤੋਂ, ਬਗੈਰ ਕਿਸੇ ਮੁਕੱਦਮੇ ਤੋਂ, ਬਗੈਰ ਕਿਸੇ ਗੱਲ ਤੋਂ, ਜਦੋਂ ਜਿੱਥੇ ਦਿਲ ਕਰੇ ਕਿਸੇ ਵੀ ਪਾਕਿਸਤਾਨ ਨੂੰ ਜਿਹੜਾ ਉਹ ਚੁੱਕ ਲੈਣ, ਚੁੱਕ ਕੇ ਉਹਨੂੰ ਜਿੱਥੇ ਮਰਜ਼ੀ ਰੱਖਣ। ਇਹ ਵੀ ਕਿਸੇ ਹਾਈ ਕੋਰਟ ਦਾ ਇਖਤਿਆਰ ਨਹੀਂ ਹੈ, ਹੁਣ ਇਹ ਕਿਸੇ ਸੁਪਰੀਮ ਕੋਰਟ ਦਾ ਇਖਤਿਆਰ ਨਹੀਂ ਹੈ ਕਿ ਉਹਨਾਂ ਨੂੰ ਪੁੱਛੇ ਵੀ ਇਹ ਬੰਦਾ ਕਿਉਂ ਚੁੱਕ ਲਿਆ ਜੇ। ਉਹਨੂੰ ਚੁੱਕ ਕੇ ਕਿਸੇ ਅਕੂਬਤ ਖਾਨੇ 'ਚ ਰੱਖਣ, ਉਹਨੂੰ ਪੁੱਠਾ ਲਟਕਾਉਣ, ਉਹਨੂੰ ਜੋ ਮਰਜ਼ੀ ਕਰਨ, ਜਦੋਂ ਪੁੱਛ ਹੀ ਨਹੀਂ ਸਕਦੇ। ਅਗਰ ਉਹਨੂੰ ਪੁੱਛਣਗੇ ਤਾਂ ਕਹਿਣਗੇ ਅਸੀਂ ਉਸ ਕਾਨੂੰਨ ਦੇ ਤਹਿਤ ਬੰਦਾ ਢੱਕਿਆ, ਕਿਉਂਕਿ ਕਾਨੂੰਨ ਦੇ ਤਹਿਤ ਢੱਕਿਆ ਤੇ ਅਦਾਲਤ ਉਹਨਾਂ ਨੂੰ ਪੁੱਛ ਨਹੀਂ ਸਕਦੀ ਕਿ ਬੰਦਾ ਇੱਥੇ ਲਿਆਓ, ਬੰਦਾ ਪੇਸ਼ ਕਰੋ। ਉਹ ਕਹਿਣਗੇ ਨਹੀਂ, ਮੁਲਕੀ ਸਲਾਮਤੀ ਔਰ ਮੁਲਕੀ ਵਸੀਅਤਰ ਮਫਾਦ ਦੇ ਵਿੱਚ ਬੰਦਾ ਚੁੱਕਿਆ, ਤੁਹਾਡੇ ਸਾਹਮਣੇ ਨਹੀਂ ਲਿਆ ਸਕਦੇ। ਇਹ ਗੰਦ ਮਾਰਿਆ ਇਸ ਮੌਜੂਦਾ ਰਜੀਮ ਨੇ, ਜਿਹੜੀ ਆਪਣੇ ਆਪ ਨੂੰ ਕਦੇ ਵੋਟ ਨੂੰ ਇੱਜ਼ਤ ਦੋ ਦੀਆਂ ਗੱਲਾਂ ਕਰਦੀ ਹੈ ਤੇ ਕਦੀ ਜਮਹੂਰੀਅਤ ਦੀਆਂ ਗੱਲਾਂ ਕਰਦੀ ਹੈ। ਇਹਦੇ ਵਿੱਚ ਫਜ਼ਲ ਰਹਿਮਾਨ ਦੀ ਪਾਰਟੀ ਨੇ ਰੌਲਾ ਪਾਇਆ, ਪਰ ਉਹਨਾਂ ਨੇ ਵਿੱਚੋਂ ਵਿੱਚ ਕੀ ਕੀਤਾ ਉਹ ਵੀ ਤੁਹਾਨੂੰ ਦੱਸਦੇ ਹਾਂ। ਲੇਕਿਨ ਪਹਿਲਾਂ ਤੁਹਾਨੂੰ ਇਹ ਥੋੜ੍ਹਾ ਜਿਹਾ ਦੱਸ ਦਈਏ ਕਿ ਇਸ ਕਾਨੂੰਨ ਦੇ ਤਹਿਤ 3 ਮਹੀਨੇ ਤੋਂ ਪਹਿਲਾਂ ਚੁੱਕ ਲੈਣਾ ਬੰਦਾ, ਔਰ ਅਗਰ ਲੋੜ ਪਵੇ ਤਾਂ ਇੰਟੈਲੀਜੈਂਸ ਏਜੰਸੀ 3 ਮਹੀਨੇ ਦੀ ਹੋਰ ਐਕਸਟੈਂਸ਼ਨ ਵੀ ਲੈ ਸਕਦੀ ਹੈ। ਹੁਣ ਇਹ ਤੁਹਾਨੂੰ ਇੱਧਰੋਂ ਸੁਣਦੇ ਹੋ ਤੇ ਇਹੋ ਜਿਹੀਆਂ ਖਬਰਾਂ ਇੱਧਰੋਂ ਕੱਢ ਦਿੰਦੇ ਹੋ, ਤੁਹਾਨੂੰ ਲੱਗਦਾ ਵੀ ਇਹ ਕਿਹੜੀ ਐਡੀ ਖਾਸ ਗੱਲ ਹੈ। ਮੈਂ ਤੁਹਾਨੂੰ ਦੱਸਦਾ ਵੀ ਇਹ ਕਿੱਡੀ ਖਾਸ ਗੱਲ ਹੈ। ਸਭ ਤੋਂ ਪਹਿਲਾਂ ਇਹ 1800 ਕੁਝ ਦੇ ਵਿੱਚ ਇਹ ਬੰਗਾਲ ਦੇ ਵਿੱਚ ਇੱਕ ਸਭ ਤੋਂ ਪਹਿਲਾਂ ਇਹੋ ਜਿਹਾ ਆਰਡਰ ਕੱਢਿਆ ਗਿਆ ਸੀ। ਉਸ ਤੋਂ 100 ਸਾਲ ਬਾਅਦ ਤਕਰੀਬਨ 1915 ਦੇ ਵਿੱਚ ਜਿਹੜਾ ਡਿਫੈਂਸ ਐਕਟ ਇੰਡੀਆ ਦੇ ਵਿੱਚ ਬ੍ਰਿਟਿਸ਼ ਅੰਪਾਇਰ ਨੇ ਉਸ ਵੇਲੇ ਨਾਫਜ਼ ਕੀਤਾ, ਔਰ 1915 ਦੇ ਵਿੱਚ ਉਹ ਐਕਟ ਲਿਆਂਦਾ। 1919 ਦੇ ਵਿੱਚ ਉਹਦੀ ਤਰਮੀਮ ਕੀਤੀ ਔਰ ਰੌਲਟ ਐਕਟ, ਇੱਕ ਕਮੇਟੀ ਬਣਾਈ ਜਿਹਨੇ ਇੱਕ ਰੌਲਟ ਐਕਟ ਇੰਟਰੋਡਿਊਸ ਕਰਵਾਇਆ ਬ੍ਰਿਟਿਸ਼ ਇੰਡੀਆ ਦੇ ਵਿੱਚ। ਬ੍ਰਿਟਿਸ਼ ਇੰਡੀਆ ਦਾ ਮਤਲਬ ਬੰਗਲਾਦੇਸ਼, ਪਾਕਿਸਤਾਨ ਤੇ ਅੱਜ ਦਾ ਇੰਡੀਆ, ਉਸ ਵੇਲੇ ਦਾ ਸਭ ਸਾਰਾ ਇਕੱਠਾ ਬ੍ਰਿਟਿਸ਼ ਇੰਡੀਆ ਸੀ। ਰੌਲਟ ਐਕਟ ਜਿਹੜਾ 1919 'ਚ ਨਾਫਜ਼ ਕਰ ਦਿੱਤਾ ਗਿਆ। ਉਹ ਰੌਲਟ ਐਕਟ ਵੀ ਇਹ ਆਂਦਾ ਸੀ ਵੀ ਕਿਸੇ ਬੰਦੇ ਨੂੰ ਬਗੈਰ ਕਿਸੇ ਇਜਾਜ਼ਤ ਤੋਂ ਚੁੱਕ ਲਓ ਜਦੋਂ ਦਿਲ ਕਰਦਾ ਹੈ, ਤੇ ਬਰਤਾਨੀਆ ਸਰਕਾਰ ਜਿਹੜੀ ਹੈ, ਅੰਗਰੇਜ਼ ਸਰਕਾਰ, ਉਹਨੂੰ ਚੁੱਕ ਸਕਦੀ, ਉਹਨੂੰ ਆਪਣੀ ਤਹਿਵੀਲ 'ਚ ਰੱਖ ਸਕਦੀ ਹੈ, ਔਰ ਉਹਦੀ ਜ਼ਮਾਨਤ ਕੋਈ ਅਦਾਲਤ ਜਿਹੜੀ ਉਹ ਨਹੀਂ ਸੁਣੇਗੀ। ਸਾਨੂੰ ਤੇ ਗੱਲਾਂ ਇੱਧਰੋਂ ਦੀ ਸੁਣ ਕੇ ਤੇ ਇੱਧਰੋਂ ਕੱਢਦੇ ਨੇ। ਉਸ ਵੇਲੇ ਦੇ ਜਿਹੜੇ ਬ੍ਰਿਟਿਸ਼ ਇੰਡੀਆ ਦੇ ਬਸ਼ਿੰਦੇ ਸਨ, ਸਾਡੇ ਬਜ਼ੁਰਗ ਸਾਰਿਆਂ ਦੇ, ਉਹ ਭਾਵੇਂ ਕੋਈ ਮੁਸਲਮਾਨ ਸੀ, ਭਾਵੇਂ ਸਿੱਖ ਸੀ, ਭਾਵੇਂ ਹਿੰਦੂ ਸੀ, ਭਾਵੇਂ ਈਸਾਈ ਸੀ, ਜਿਹੜਾ ਮਰਜ਼ੀ ਮਜ਼ਹਬ ਤੋਂ ਸੀ, ਉਹਨਾਂ ਸਾਰਿਆਂ ਨੇ ਆਖਿਆ ਵੀ ਇਹ ਸਾਨੂੰ ਕਾਬਲੇ ਕਬੂਲ ਨਹੀਂ। ਉਹ ਬਾਹਰ ਨਿਕਲੇ। ਪੂਰੇ ਇੰਡੀਆ ਦੇ ਵਿੱਚ ਉਹਦੇ ਖਿਲਾਫ ਮੁਜ਼ਾਹਰੇ ਹੋਏ। ਸਭ ਤੋਂ ਜ਼ਿਆਦਾ ਮੁਜ਼ਾਹਰੇ ਜਿਹੜਾ ਚੜ੍ਹਦਾ ਪੰਜਾਬ ਜਿਹਨੂੰ ਅਸੀਂ ਕਹਿੰਦੇ ਹਾਂ, ਔਰ ਲਹਿੰਦਾ ਸਾਡੇ ਵੱਲ ਦਾ ਪੰਜਾਬ ਤੇ ਇੰਡੀਆ ਵੱਲ ਦਾ ਪੰਜਾਬ, ਇੱਥੇ ਹੋਏ। ਇਸੇ ਚੱਕਰ 'ਚ ਚੇਤੇ ਕਰੋ ਜਲਿਆਂਵਾਲਾ ਬਾਗ ਦਾ ਜਿਹੜਾ ਹਾਦਸਾ ਹੋਇਆ ਸੀ, ਜਿੱਥੇ ਜਨਰਲ ਡਾਇਰ ਨੇ ਗੋਲੀਆਂ ਮਾਰ ਕੇ ਜਾਂ ਗੋਲੀਆਂ ਮਰਵਾ ਕੇ ਲੋਕਾਂ ਨੂੰ ਕਤਲ ਕਰਵਾ ਛੱਡਿਆ ਸੀ। ਉਹ ਇਸੇ ਰੌਲਟ ਐਕਟ ਦੇ ਖਿਲਾਫ ਮੁਜ਼ਾਹਰਾ ਹੋ ਰਿਹਾ ਸੀ 1919 'ਚ, ਜਿਹੜਾ ਨਾਫਜ਼ ਕੀਤਾ ਗਿਆ ਸੀ। ਤੇ ਅੱਜ ਉਸੇ ਤਰ੍ਹਾਂ ਦਾ, ਬਲਕਿ ਮੈਂ ਉਹਨੂੰ ਉਸ ਤੋਂ ਵੀ ਗੰਦਾ ਕਾਨੂੰਨ ਕਹਾਂਗਾ, ਉਸ ਤੋਂ ਗੰਦਾ ਇਸ ਤੋਂ ਕਹਾਂਗਾ ਕਿ ਬ੍ਰਿਟਿਸ਼ ਇੰਡੀਆ ਦੇ ਵਿੱਚ ਤੇ ਅਸੀਂ ਗੁਲਾਮ ਸਾਂ, ਉਹ ਮਾਸਟਰ ਸਨ ਤੇ ਅਸੀਂ ਗੁਲਾਮ ਸਾਂ। ਉਹ ਕਾਨੂੰਨ ਇੱਕ ਆਕਾ ਨੇ ਗੁਲਾਮਾਂ ਵਾਸਤੇ ਬਣਾਇਆ ਸੀ। ਚਲੋ ਫਿਰ ਵੀ ਵੈਸੇ ਤੇ ਉਹਦੀ ਵੀ ਕੋਈ ਕਾਨੂੰਨੀ ਹਸੀਅਤ ਨਹੀਂ ਸੀ ਬਣਨਾ ਚਾਹੀਦਾ। ਕਿਸੇ ਵੀ ਇਨਸਾਨੀ ਤਕਾਜ਼ੇ ਦੇ ਤਹਿਤ ਉਹ ਕਾਨੂੰਨ ਨਹੀਂ ਸੀ ਬਣਨਾ ਚਾਹੀਦਾ ਬ੍ਰਿਟਿਸ਼ ਇੰਡੀਆ 'ਚ ਵੀ, ਲੇਕਿਨ ਬਣਾਇਆ ਗਿਆ ਸੀ। ਚਲੋ ਸੋਚ ਲੈਂਦੇ ਹਾਂ ਕਿ ਉਸ ਵੇਲੇ ਅਸੀਂ ਗੁਲਾਮ ਸਾਂ, ਮਹਿਕੂਮ ਸਾਂ, ਤੇ ਉਹਨਾਂ ਨੇ ਇਹ ਕਾਨੂੰਨ ਬਣਾ ਦਿੱਤਾ। ਹੁਣ ਤੇ 1947 'ਚ ਕਾਇਦੇ ਆਜ਼ਮ ਰਹਿਮਤੁल्लाह अलैह ਔਰ ਉਹਨਾਂ ਦੇ ਸਾਥੀਆਂ ਨੇ ਔਰ ਸਾਡੇ ਸਾਰਿਆਂ ਦੇ ਬਜ਼ੁਰਗਾਂ ਨੇ ਕੋਸ਼ਿਸ਼ ਕਰਕੇ ਆਜ਼ਾਦੀ ਲਈ ਸੀ। ਆਜ਼ਾਦੀ ਇਸੇ ਤੋਂ ਲਈ ਸੀ ਕਿ ਸਾਡੇ ਬੁਨਿਆਦੀ ਹਕੂਕ ਹੋਣਗੇ, ਸਾਨੂੰ ਕੋਈ ਕਿਤੇ ਵੀ ਅਰਸ਼ੇ ਸ਼ਰੀਫ ਤਰ੍ਹਾਂ ਸ਼ਹੀਦ ਨਹੀਂ ਕਰ ਦੇਗਾ, ਸਾਨੂੰ ਕੋਈ ਕਿਤੇ ਵੀ ਰੌਲਟ ਐਕਟ ਲਾ ਕੇ ਚੁੱਕ ਕੇ ਗਾਇਬ ਨਹੀਂ ਕਰ ਦੇਗਾ, ਕਿਤੇ ਇਹ ਡਬਲ ਕੈਬਨ ਡਾਲੇ ਤੇ ਕਿਤੇ ਇਹ ਸਾਰਾ ਕੁਝ ਜੋ ਹੋ ਰਿਹਾ ਨਹੀਂ ਹੋਏਗਾ। ਲੇਕਿਨ ਸਾਡੇ ਨਾਲ ਤੇ ਐਡਾ ਭੈੜਾ ਤੇ ਅੰਗਰੇਜ਼ ਵੀ ਨਹੀਂ ਸੀ ਕਰਦਾ ਜੋ ਹੁਣ ਹੋਣ ਡਿਆ। ਜੇ ਇਹੋ ਹੀ ਕੁਝ ਸਾਡੇ ਨਾਲ ਹੋਣਾ ਸੀ ਤੇ ਫਿਰ ਮੈਨੂੰ ਦੱਸੋ ਵੀ ਇਹ ਅਸੀਂ ਜੋ ਹੈ ਐਡੀ ਵਾਟ ਪਾਈ ਆਪਣੇ ਆਪ ਨੂੰ, ਵਾਟ ਹੁੰਦੀ ਪੈਂਡਾ ਮਤਲਬ ਸਫ਼ਰ ਕੀਤਾ, ਤੇ ਮੁੜ ਘੁੜ ਕੇ ਤੇ ਫਿਰ ਸਿਫਰ ਤੇ ਆ ਗਏ। ਫਰਕ ਸਿਰਫ ਇਹ ਹੀ ਹੈ ਕਿ ਪਹਿਲੇ ਉੱਥੇ ਕੋਈ ਵਾਇਸਰਾਏ ਹੁੰਦਾ ਸੀ, ਗੋਰਾ ਸਾਹਿਬ ਹੁੰਦਾ ਸੀ, ਉਹਨਾਂ ਹਾਫਿਜ਼ ਸਾਹਿਬ ਨੇ, ਜਾਂ ਉਸ ਤੋਂ ਪਹਿਲੇ ਜ਼ਿਆਉਲ ਹਕ ਸਾਹਿਬ ਸਨ, ਜਾਂ ਆਪਣੇ ਨੇ ਬੰਦੇ, ਆਪਣੇ ਨਾਂ ਨੇ, ਉਹਨਾਂ ਦੇ ਮਜ਼ਹਬ ਸਾਡੇ ਵਾਲੇ ਨੇ, ਉਹਨਾਂ ਦੀਆਂ ਸ਼ਕਲਾਂ ਸਾਡੇ ਵਾਲੀਆਂ ਨੇ, ਉਹਨਾਂ ਦੇ ਰੰਗ ਸਾਡੇ ਵਾਲੇ ਨੇ, ਪਰ ਕੰਮ ਉਹ ਅੰਗਰੇਜ਼ ਤੋਂ ਵੀ ਗਾਂਹ ਦੇ ਕਰਨ ਡਏ ਨੇ। ਤੇ ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਅੱਜ ਇਹ ਕੌਮੀ ਅਸੈਂਬਲੀ ਨੇ ਪਹਿਲਾਂ ਪਾਸ ਕੀਤਾ, ਅੱਜ ਸੈਨੇਟ ਨੇ ਵੀ ਪਾਸ ਕੀਤਾ, ਤੇ ਹੁਣ ਬਾਕਾਇਦਾ ਇਹ ਪਾਕਿਸਤਾਨ 'ਚ ਕਾਨੂੰਨ ਬਣ ਗਿਆ।
ਹੁਣ JUI ਫੇ ਜਿਹੜੀ ਉਹਨੇ ਇਹਦੇ ਤੇ ਬੜਾ ਰੌਲਾ ਪਾਇਆ ਹਮਦੁੱਲਾ ਸਾਹਿਬ ਨੇ, ਉਹਨਾਂ ਆਖਿਆ ਜੰਗਲ ਦਾ ਕਾਨੂੰਨ ਹੈ, ਨੂਨ ਲੀਗ ਨੇ ਬੜਾ ਭੈੜਾ ਕੀਤਾ, ਪੀਪਲਸ ਪਾਰਟੀ ਨੇ ਬੜਾ ਭੈੜਾ ਕੀਤਾ। ਲੇਕਿਨ ਜਦੋਂ ਗੌਰ ਕਰਦੇ ਤੇ ਉਹਨਾਂ ਦੇ ਆਪਣੇ 2 ਸੈਨੇਟਰ ਜਿਹੜੇ ਨੇ JUI ਫੇ ਦੇ, ਉਹਨਾਂ ਨੇ ਇਹਦੇ 'ਚ ਵੋਟ ਪਾਇਆ। ਹੁਣ ਵੇਖਦੇ ਕਿਆ ਉਹਨਾਂ ਨੂੰ ਸੈਨੇਟਰਸ ਨੂੰ ਪਾਰਟੀ 'ਚੋਂ ਕੱਢਦੇ ਨੇ, ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ JUI ਫੇ ਵੀ ਇੱਧਰ ਵੀ ਖੇਡ ਜਾਂਦੀ, ਉੱਧਰ ਵੀ ਖੇਡ ਜਾਂਦੀ। ਇਹ ਕਈ ਹਿਸਾਬ ਵੀ ਇਸ ਤਰ੍ਹਾਂ ਦੇ ਨੇ, ਤੁਸੀਂ ਵੇਖੋਗੇ ਇੱਧਰ ਵੀ ਖੇਡ ਜਾਂਦੇ ਨੇ, ਉੱਧਰ ਵੀ ਖੇਡ ਜਾਂਦੇ ਨੇ। ਤੇ ਇਹ ਜਿਹੜੇ ਦੋਵੇਂ ਪਾਸੇ ਖੇਡਣ ਵਾਲੇ ਨੇ, ਇਹਨਾਂ ਨੇ ਪਾਕਿਸਤਾਨ ਨੂੰ ਸਭ ਤੋਂ ਬਹੁਤਾ ਮੈਂ ਕਹਾਂਗਾ ਨੁਕਸਾਨ ਪਹੁੰਚਾਇਆ। ਖੈਰ ਇਹ ਹੁਣ ਨੂਨ ਲੀਗ ਅੱਜ ਜਿਹੜੀਆਂ ਗੰਢਾਂ ਹੱਥਾਂ ਨਾਲ ਦੇਣ ਡਈ ਹੈ, ਇਹ ਕੱਲ੍ਹ ਨੂੰ ਇਹਨਾਂ ਨੂੰ ਮੂੰਹ ਨਾਲ ਖੋਲ੍ਹਣੀਆਂ ਪੈਣੀਆਂ ਨੇ। ਇਹਨਾਂ ਕੋਲੋਂ ਕੱਲ੍ਹ ਨੂੰ ਰੋਇਆ ਵੀ ਨਹੀਂ ਜਾਣਾ, ਇਹਨਾਂ ਕੋਲੋਂ ਕਿਸੇ ਨੂੰ ਦੱਸਿਆ ਵੀ ਨਹੀਂ ਜਾਣਾ, ਕਿਉਂਕਿ ਇਹਨਾਂ ਦੇ ਲੀਡਰ ਨੇ ਤੇ ਪਤਲੀ ਗਲੀ ਨਿਕਲ ਜਾਣਾ। ਸਾਡਾ ਤੇ ਖਲੋਤਾ ਹੈ ਨਾ। ਅੱਜ ਵੀ ਜੇਲ੍ਹ ਦੇ ਵਿੱਚੋਂ ਇਮਰਾਨ ਖਾਨ ਦੀ ਜਿਸ ਵੇਲੇ ਅਲੀ ਬੁਖਾਰੀ ਸਾਹਿਬ ਨਾਲ ਮੁਲਾਕਾਤ ਹੋਈ ਹੈ ਤੇ ਪੈਗਾਮ ਬਾਹਰ ਕੀ ਆਇਆ? ਪੈਗਾਮ ਬਾਹਰ ਇਹ ਆਇਆ ਕਿ ਮੇਰਾ ਜਿਹੜਾ ਅਖਬਾਰ ਨੇ ਮੇਰੇ ਜਾਂ ਮੇਰਾ ਟੈਲੀਵਿਜ਼ਨ ਜਾਂ ਮੇਰੇ ਤੱਕ ਇਨਫੋਰਮੇਸ਼ਨ ਦੀ ਰਸਾਈ ਪਿਛਲੇ ਕਈ ਮਹੀਨਿਆਂ ਤੋਂ ਡੱਕ ਦਿੱਤੀ ਗਈ ਹੈ। ਪੈਗਾਮ ਇਹ ਆਇਆ ਕਿ ਮੇਰੀ ਘਰ ਵਾਲੀ ਬੁਸ਼ਰਾ ਬੀਬੀ ਨੂੰ ਇੰਨੀ ਅਜ਼ੀਅਤ ਦਿੱਤੀ ਜਾ ਰਹੀ ਹੈ ਕਿ ਬੁਸ਼ਰਾ ਬੀਬੀ ਟੁੱਟ ਪਵੇ, ਰੋ ਜਾਏ, ਰੋ ਕੇ ਆਪਣੇ ਮੀਆਂ ਨੂੰ ਕਵੇ ਕਿ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦੀ ਖਾਨ ਸਾਹਿਬ, ਹੁਣ ਜੇਲ੍ਹ ਮੈਂ ਬਾਹਰ ਨਿਕਲਣਾ ਚਾਹੁੰਦੀ ਹਾਂ, ਤਾਂ ਕਿ ਇਮਰਾਨ ਖਾਨ ਆਪਣੀ ਬੇਗਮ ਨੂੰ ਟੁੱਟੀ ਹੋਈ ਵੇਖ ਕੇ ਤੇ ਇਮਰਾਨ ਖਾਨ ਜਿਹੜਾ ਹੈ ਉਹ ਹੌਸਲਾ ਛੱਡ ਦੇ ਤੇ ਸਾਡੇ ਕੋਲੋਂ ਮਾਫੀ ਮੰਗ ਲੈ। ਇਹ ਵੇਖੋ ਆਪਣੇ ਆਪ ਨੂੰ ਕੀ ਕੁਝ ਸਾਡੇ ਸਾਹਮਣੇ ਸਾਬਤ ਕਰਦੇ ਨੇ। ਪਰ ਹਾਲਤ ਇਹਨਾਂ ਦੀ ਇਹ ਹੈ ਕਿ ਔਰਤਾਂ ਦੇ ਉੱਤੇ ਜ਼ੁਲਮ ਕਰਦੇ ਨੇ, ਬੁਸ਼ਰਾ ਬੀਬੀ ਤੇ ਜ਼ੁਲਮ ਕਰਦੇ ਨੇ ਤਾਂ ਕਿ ਉਹਨੂੰ ਤੋੜ ਸਕਣ ਤੇ ਉਹਦੇ ਤਵੱਸਤ ਨਾਲ ਇਮਰਾਨ ਖਾਨ ਨੂੰ ਤੋੜ ਸਕਣ। ਲੇਕਿਨ ਬੁਸ਼ਰਾ ਬੀਬੀ ਵੀ ਡਟੀ ਬੈਠੀ ਹੈ। ਉਹਨੇ ਵੀ ਵੈਸੇ ਪੂਰਾ ਹੱਕ ਅਦਾ ਕਰ ਦਿੱਤਾ ਬੀਵੀ ਹੋਣ ਦਾ, ਪੂਰੀ ਵਫਾਦਾਰੀ ਨਾਲ ਕਰ ਗਈ ਹੈ ਬੁਸ਼ਰਾ ਬੀਬੀ ਵੀ, ਔਰ ਉਹ ਵੀ ਪਿੱਛੇ ਨਹੀਂ ਹਟ ਰਹੇ, ਖਾਨ ਸਾਹਿਬ ਤੇ ਹਟ ਹੀ ਨਹੀਂ ਰਹੇ। ਤੇ ਉਹਨਾਂ ਨੇ ਇਹ ਪੈਗਾਮ ਭੇਜਿਆ ਕਿ ਤੁਹਾਡਾ ਲੀਡਰ ਸੀਨਾ ਚੌੜਾ ਕਰਕੇ, ਹਾਂਜੀ ਇਹ ਲਫ਼ਜ਼ ਇਸਤੇਮਾਲ ਕੀਤਾ ਹੈ, ਸੀਨਾ ਚੌੜਾ ਕਰਕੇ ਇੱਥੇ ਜੇਲ੍ਹ ਭੁਗਤ ਰਿਹਾ ਤੇ ਬਾਹਰ ਤੁਸੀਂ ਵੀ ਸੀਨਾ ਚੌੜਾ ਕਰਕੇ ਫਿਰੋ, ਕੋਈ ਇਹਦੇ 'ਚ ਪਰੇਸ਼ਾਨੀ ਦੀ ਗੱਲ ਨਹੀਂ ਹੈ। 5 ਅਗਸਤ ਨੂੰ ਵੀ ਤੁਸੀਂ ਨਿਕਲੇ ਜੇ, 14 ਨੂੰ ਵੀ ਨਿਕਲੇ ਜੇ, ਮੈਂ ਤੁਹਾਡੀ ਸਤਾਇਸ਼ ਕਰਦਾ। ਅੱਗੋਂ ਵੀ ਸੀਨਾ ਠੋਕ ਕੇ ਆਪਣਾ ਕੰਮ ਕਰੋ। ਇਹ ਜ਼ੁਲਮ ਦੀ ਜਿਹੜੀ ਸਾਰੀ ਦੀ ਸਾਰੀ ਇਸ ਵੇਲੇ ਮਾਹੌਲ ਬਣਿਆ, ਇਹ ਬਹੁਤਾ ਦੇਰ ਰਹਿਣਾ ਨਹੀਂ, ਇਹ ਜ਼ੁਲਮ ਜ਼ਿਆਦਾ ਦੇਰ ਚੱਲ ਨਹੀਂ ਸਕਦਾ। ਇਹ ਉਹਨਾਂ ਨੇ ਜੇਲ੍ਹ ਦੇ ਵਿੱਚੋਂ ਪੈਗਾਮ ਤੁਹਾਡੇ ਸਾਰਿਆਂ ਵਾਸਤੇ ਭੇਜਿਆ। ਸਿਰਫ ਉਹਨਾਂ ਨੇ ਨਹੀਂ, ਉਹਨਾਂ ਦੇ ਵਕੀਲ ਬੈਰਿਸਟਰ ਸਲਮਾਨ ਸਫਦਰ ਨੇ ਕਿਹਾ ਕਿ ਜਦੋਂ ਇਮਰਾਨ ਖਾਨ ਨੂੰ ਸਜ਼ਾ ਹੁੰਦੀ ਹੈ ਜਾਂ ਅਸੀਂ ਕੋਈ ਮਾਯੂਸੀ ਦੀ ਗੱਲ ਕਰਦੇ ਹਾਂ ਜਾ ਕੇ ਵਕੀਲ ਦੇ ਤੌਰ ਤੇ ਕਿ ਜੀ ਇਨਸਾਫ ਹੋਣਾ ਚਾਹੀਦਾ ਸੀ, ਨਹੀਂ ਹੋਇਆ, ਇਮਰਾਨ ਖਾਨ ਮੁਸਕਰਾਉਂਦੇ ਨੇ ਔਰ ਕਹਿਕਾ ਮਾਰਦੇ ਨੇ ਔਰ ਕਹਿੰਦੇ ਨੇ ਕੋਈ ਗੱਲ ਨਹੀਂ, ਇਹ ਵੇਲਾ ਵੀ ਕੱਟਿਆ ਜਾਏਗਾ। ਉਹਦੇ ਨਾਲ ਹੀ ਉਹ ਕਹਿੰਦੇ ਨੇ ਕਿ ਮੈਂ ਇਮਰਾਨ ਖਾਨ ਕੋਲੋਂ 500 ਵਕਾਲਤਨਾਮੇ ਹੁਣ ਤੱਕ ਸਾਈਨ ਕਰਾਏ ਨੇ। ਉਹਨਾਂ ਆਖਿਆ ਵੀ ਇਹ ਵਰਲਡ ਰਿਕਾਰਡ ਬਣ ਗਿਆ। ਇਹ ਇੱਕ ਨਾਕਾਬਲੇ ਯਕੀਨ ਗੱਲ ਹੈ ਕਿ ਇੱਕ ਹੀ ਸ਼ਖਸ ਦੇ ਕੋਲੋਂ 500 ਪਾਵਰ ਆਫ ਅਟਾਰਨੀ ਜਿਹੜੇ ਨੇ ਉਹ ਸਾਈਨ ਕਰਵਾਏ ਉਹਨੇ, ਦੁਨੀਆ 'ਚ ਇਹਦੀ ਕੋਈ ਮਿਸਾਲ ਨਹੀਂ। ਉਹਨਾਂ ਕਿਹਾ ਕੋਈ ਗੱਲ ਨਹੀਂ, ਗੱਲ ਤੇ ਦਰੁਸਤ ਹੈ, ਉਹਨਾਂ ਦੀ ਅਜ਼ਮਾਇਸ਼ ਲੰਮੀ ਹੈ, ਲੇਕਿਨ ਅੱਲਾ ਬਿਹਤਰ ਕਰੇਗਾ। ਇਹ ਉਹਨਾਂ ਦੇ ਵਕੀਲ ਬੈਰਿਸਟਰ ਸਲਮਾਨ ਸਫਦਰ ਨੇ ਅੱਜ ਮੀਡੀਆ ਨੂੰ ਦੱਸਿਆ। ਇੱਕ ਪਾਸੇ ਉਹ ਲੀਡਰ ਹੈ ਜਿਹੜਾ ਪੂਰੀ ਦਲੇਰੀ ਦੇ ਨਾਲ ਖਲੋਤਾ ਹੈ ਤੇ ਦੂਸਰੇ ਪਾਸੇ ਇਸਲਾਮਾਬਾਦ ਤੋਂ ਸਾਨੂੰ ਪਤਾ ਇਹ ਲੱਗਣ ਡਿਆ ਮਰੀਮ ਨਵਾਜ਼ ਖਾਨ, ਇਹ ਰਿਪੋਰਟਰ ਨੇ, ਮਰੀਮ ਨਵਾਜ਼ ਸ਼ਰੀਫ ਨਹੀਂ, ਇਹ ਮਰੀਮ ਨਵਾਜ਼ ਖਾਨ ਨੇ, ਇਹ ਰਿਪੋਰਟਰ ਨੇ ਇੱਕ। ਇਹਨਾਂ ਨੇ ਕਿਹਾ ਵੀ ਅਸੀਂ ਖੋਤੇ ਦਾ ਗੋਸ਼ਤ ਖਾ ਰਹੇ ਹਾਂ ਜਾਂ ਅਸੀਂ ਖੋਤੇ ਦੀ ਜਗ੍ਹਾ ਦੇ ਉੱਤੇ ਕੋਈ ਹੋਰ ਗੋਸ਼ਤ ਖਾ ਰਹੇ, ਇਹ ਸਾਨੂੰ ਨਹੀਂ ਪਤਾ। ਇਹ ਮਰੀਮ ਨਵਾਜ਼ ਖਾਨ ਸਾਹਿਬਾ ਨੇ ਨਹੀਂ ਦੱਸਿਆ, ਬਲਕਿ ਇਹ ਗਧੇ ਜਾਂ ਗੋਸ਼ਤ ਦਾ ਜਿਹੜਾ ਫਰਕ ਹੈ ਉਹ ਇਸਲਾਮਾਬਾਦ ਫੂਡ ਅਥਾਰਟੀ ਨੂੰ ਕੋਈ ਪਤਾ ਨਹੀਂ, ਉਹਨਾਂ ਦੇ ਕੋਲ ਟੈਸਟਿੰਗ ਦੇ ਆਲਾਤ ਹੀ ਕੋਈ ਨਹੀਂ। ਤੇ ਫਿਰ ਖਾਈ ਜੋ, ਜਿਸ ਵੇਲੇ ਪਤਾ ਹੀ ਨਹੀਂ ਕਿਹੜਾ ਹੈ ਤੇ ਆਰਾਮ ਨਾਲ ਆਪਣੇ ਆਪ ਨੂੰ ਦੱਸੀ ਜਾਓ ਵੀ ਇਹ ਖੋਤੇ ਦਾ ਨਹੀਂ, ਇਹ ਗਾਏ ਦਾ ਹੈ, ਤੇ ਖਾਈ ਜਾਓ, ਵੇਚ ਵੀ ਜਾਓ ਤੇ ਖਾਈ ਜਾਓ। ਮੈਂ ਇਹੀ ਕਹਿ ਸਕਦਾ, ਹੋਰ ਕੀ ਕਹਾਂ। ਸੈਨੇਟ ਦੀ ਕਾਇਮਾ ਕਮੇਟੀ ਦਾਖਲਾ ਦੇ ਵਿੱਚ ਗਧੇ ਦੇ ਗੋਸ਼ਤ ਦੇ ਮਾਮਲਾਤ ਦੇ ਉੱਤੇ ਗੱਲਬਾਤ ਹੋਈ। ਉੱਥੇ ਚੇਅਰਮੈਨ ਕਮੇਟੀ ਫੈਸਲ ਸਲੀਮ ਰਹਿਮਾਨ ਨੇ ਪੁੱਛਿਆ ਵੀ ਚੰਦ ਦਿਨ ਤੋਂ ਖੋਤੇ ਦੇ ਗੋਸ਼ਤ ਦਾ ਮਾਮਲਾ ਖਬਰਾਂ ਦੇ ਵਿੱਚ ਆਇਆ ਹੈ, ਇਸ ਤੇ ਬਰੀਫ ਕਰੋ। ਜਿਸ ਤੇ ਡਿਪਟੀ ਡਾਇਰੈਕਟਰ ਇਸਲਾਮਾਬਾਦ ਫੂਡ ਅਥਾਰਟੀ ਜਨਾਬ ਡਾਕਟਰ ਤਾਹਿਰਾ ਸਾਹਿਬਾ ਨੇ ਦੱਸਿਆ ਕਿ ਇਸਲਾਮਾਬਾਦ ਫੂਡ ਟੈਸਟਿੰਗ ਜਿਹੜੀ ਹੈ ਉਹ ਮੈਨੂਅਲੀ ਹੁੰਦੀ ਹੈ। ਸਾਡੇ ਕੋਲ ਫੂਡ ਟੈਸਟਿੰਗ ਦੇ ਆਲਾਤ ਔਰ ਲੈਬੋਰਟਰੀ ਇਸਲਾਮਾਬਾਦ 'ਚ ਕਦੀ ਬਣਾ ਕੇ ਨਹੀਂ ਦਿੱਤੀ ਕਿਸੇ ਨੇ, ਕੋਈ ਫੰਡ ਹੀ ਨਹੀਂ ਦਿੱਤਾ, ਬਣੀ ਨਹੀਂ ਹੈ। ਤੇ ਸੈਨੇਟਰ ਪਲਵਸ਼ਾ ਖਾਨ ਨੇ ਕਿਹਾ ਕਿ ਯਾਨੀ ਆਪ ਟੈਸਟ ਕਰ ਹੀ ਨਹੀਂ ਸਕਦੇ ਕਿ ਗੋਸ਼ਤ ਖੋਤੇ ਦਾ ਹੈ ਕਿ ਨਹੀਂ, ਤੇ ਅਸੀਂ ਕਿਹੜਾ ਗੋਸ਼ਤ ਖਾ ਰਹੇ। ਉਹਨਾਂ ਕਿਹਾ ਜੀ ਨਹੀਂ, ਸਾਡੇ ਕੋਲ ਤਾਂ ਇਹੋ ਜਿਹੇ ਹਾਲਾਤ ਨਹੀਂ, ਖਾ ਕੇ ਹੀ ਚੈੱਕ ਕਰ ਸਕਦੇ ਹੋ। ਇਹ ਉਹਨਾਂ ਨੇ ਨਹੀਂ ਕਿਹਾ, ਇਹ ਮੈਂ ਕਹਿ ਰਿਹਾ, ਪਲਵਸ਼ਾ ਸਾਹਿਬ ਖਾ ਕੇ ਹੀ ਚੈੱਕ ਕਰ ਸਕਦੇ ਹੋ ਕਿ ਗੋਸ਼ਤ ਖੋਤੇ ਦਾ ਹੈ ਜਾਂ ਗਾਏ ਦਾ ਹੈ। ਤੇ ਬਹਰਹਾਲ ਫਿਰ ਇਸ ਮਾਹੌਲ 'ਚ ਹਕੂਮਤ ਨੇ ਇੰਤਜ਼ਾਮ ਇਹ ਕੀਤਾ ਵੀ ਖਾਈ ਜਾਓ, ਤੇ ਮੇਰਾ ਮਤਲਬ ਉੱਤੋਂ ਰੌਲਾ ਵੀ ਪਾਈ ਜਾਓ, ਵਿੱਚੋਂ ਖਾਈ ਵੀ ਜਾਓ। ਅੱਛਾ ਜੀ, ਅੱਗੋਂ ਇਹ ਜ਼ਰਾ ਉਂਗਲੀ ਤੇ ਸ਼ਰੀਫ ਖਾਨਦਾਨ ਇੱਥੇ ਜ਼ਰਾ ਗੱਲ ਕਰ ਲਈਏ, ਕਿਉਂਕਿ ਇਹ ਉਂਗਲੀ ਦੇ ਨਾਲ ਸ਼ਰੀਫ ਖਾਨਦਾਨ ਦਾ ਜਿਹੜਾ ਪਿਆਰ ਹੈ ਇਹ ਸ਼ਾਇਦ ਹੀ ਤੁਸੀਂ ਪੂਰੀ ਦੁਨੀਆ ਦੇ ਵਿੱਚ ਕਿਸੇ ਹੋਰ ਟੱਬਰ ਦਾ ਇਹੋ ਜਿਹਾ ਪਿਆਰ ਵੇਖਿਆ ਹੋਵੇ। ਸ਼ਰੀਫ ਖਾਨਦਾਨ ਦੇ ਵਿੱਚ ਇਹ ਗੱਲ ਤੇ ਤੁਰੀ ਹੈ ਮਰੀਮ ਨਵਾਜ਼ ਸਾਹਿਬਾ ਤੋਂ। ਤੁਹਾਨੂੰ ਯਾਦ ਹੋਏਗਾ ਕਿ ਮਰੀਮ ਨਵਾਜ਼ ਸਾਹਿਬਾ ਜਿਹੜੀਆਂ ਨੇ ਉਹ ਅੱਜ ਕੱਲ੍ਹ ਜਾਪਾਨ ਗਈਆਂ ਨੇ ਤੇ ਉੱਥੇ ਵੀ ਉਂਗਲ ਕੱਢੀ ਫਿਰਦੀਆਂ ਨੇ, ਔਰ ਉਂਗਲੀ ਇੰਨੀ ਅਕੜਾਉਂਦੇ ਨੇ ਤੇ ਮੈਨੂੰ ਫਿਕਰ ਪੈਂਦਾ ਹੈ ਸ਼ਰੀਫ ਖਾਨਦਾਨ ਦਾ ਕਿ ਖੁਦਾ ਨਾ ਖਾਸਤਾ ਇਹਨਾਂ ਨੂੰ ਐਡੀ ਜ਼ੋਰ ਨਾਲ ਉਂਗਲ ਅਕੜਾਉਂਦੇ ਨੇ, ਉਂਗਲੀ ਨੂੰ ਕੜਾਲਣਾ ਪੈ ਜਾਏ ਜਾਂ ਕਿਤੇ ਹਾਰਟ ਅਟੈਕ ਵਗੈਰਾ ਨਾ ਹੋ ਜਾਏ, ਬਹੁਤ ਜ਼ੋਰ ਨਾਲ ਉਂਗਲ ਅਕੜਾਉਂਦੇ।
ਐ ਹੁਣ ਦੇਖੋ ਮਰੀ ਇਹ ਪਤਾ ਨਹੀਂ ਇਹਨਾਂ ਨੂੰ ਦੱਸੇ ਬਚਪਨ ਤੋਂ ਸਾਰਿਆਂ ਨੇ ਹਰ ਘਰ ਦੇ ਵਿੱਚ ਦੱਸਿਆ ਜਾਂਦਾ ਵੀ ਪੁੱਤਰ ਇਸ ਤਰ੍ਹਾਂ ਉਂਗਲੀ ਕਰਕੇ ਗੱਲ ਨਹੀਂ ਕਰਦੇ ਜ਼ਿਆਦਾ, ਇਹ ਬਦਤਮੀਜ਼ੀ ਦੀ ਅਲਾਮਤ ਹੁੰਦੀ, ਕਰਨਾ ਵੀ ਹੈ ਤੇ ਇਸ ਤਰ੍ਹਾਂ ਹੱਥ ਦਾ ਇਸ਼ਾਰਾ ਕਰ ਲਓ, ਕੋਈ ਹੋਰ ਕਰ ਲਓ। ਪਰ ਇਹ ਸਾਰਾ ਟੱਬਰ ਉਂਗਲੀਆਂ ਕਰਦਾ ਇੰਜ ਕਰਕੇ, ਪਤਾ ਨਹੀਂ ਇਹਨਾਂ ਦਾ ਕੀ ਰੌਲਾ ਹੈ। ਕੋਈ ਨੱਕ ਨੂੰ ਉਂਗਲ ਮਾਰਦਾ, ਕੋਈ ਕਿਸੇ ਪਾਸੇ ਨੂੰ ਮਾਰਦਾ, ਉਂਗਲਾਂ ਹੀ ਮਾਰਦੇ ਨੇ। ਇਹ ਹੁਣ ਬਾਜੀ ਵੇਖ ਲਓ ਤੁਸੀਂ। ਉਸ ਤੋਂ ਬਾਅਦ ਤੁਸੀਂ ਅਗਰ ਦੇਖਣੀ ਹੈ ਤੇ ਸ਼ਹਿਬਾਜ਼ ਸ਼ਰੀਫ ਸਾਹਿਬ ਦੀ ਉਂਗਲ ਤੇ ਇੰਨੀ ਆਕੜੀ ਹੁੰਦੀ ਹੈ ਵੀ ਉਹਨੂੰ ਤਾਂ ਕਿਸੇ ਤਰੀਕੇ ਨਾਲ ਫੜ ਕੇ ਥੱਲੇ ਕਰਨਾ ਪੈਂਦਾ। ਉਹਦੇ ਮੈਨੂੰ ਲੱਗਦਾ ਘਰ ਵਾਲਿਆਂ ਨੂੰ ਫਿਰ ਫੜ ਕੇ ਥੱਲੇ ਕਰਨੀ ਪੈਂਦੀ, ਉਂਗਲ ਥੱਲੇ ਹੁੰਦੀ ਹੀ ਨਹੀਂ ਉਹਨਾਂ ਦੀ। ਮੈਨੂੰ ਕਿਸੇ ਨੇ ਦੱਸਿਆ ਸੁੱਤੇ ਪਏ ਵੀ ਉਂਗਲ ਖੜੀ ਰੱਖਦੇ ਨੇ ਇੰਜ ਕਰਕੇ, ਉਹਨਾਂ ਦੀ ਉਂਗਲ ਹੀ ਖੜੀ ਰਹਿੰਦੀ। ਨਵਾਜ਼ ਸ਼ਰੀਫ ਸਾਹਿਬ ਵੇਖ ਲਓ, ਉਹਨਾਂ ਦਾ ਵੀ ਹਾਲ ਹੈ। ਇਹ ਜ਼ਰਾ ਇੱਕ ਵੀਡੀਓ ਵੇਖੋ, ਇਹ ਇੱਕ ਪੁਲਿਸ ਵਾਲਾ ਪਿੱਛੋਂ ਤੇਜ਼ੀ ਨਾਲ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਉਸ ਵੇਲੇ ਮੁਜਰਮ ਸਨ ਜਾਂ ਮੁਲਜ਼ਮ ਸਨ। ਇਹ ਜਿਹੜੀ ਮਨੀ ਲਾਂਡਰਿੰਗ ਦਾ ਓਪਨ ਐਂਡ ਸ਼ਟ ਕੇਸ ਸੀ, ਬਾਜਵਾ ਸਾਹਿਬ ਨੇ ਇਹਨਾਂ ਨਾਲ NRO ਦਿੱਤਾ ਜਿਹਦੇ ਵਿੱਚ ਗੰਦਾ ਕੰਮ ਉਹਨਾਂ ਨੇ ਕੀਤਾ ਸੀ। ਉਹ ਵੇਖੋ ਪੁਲਿਸ ਵਾਲੇ ਨੂੰ ਵੀ ਉਂਗਲੀ ਕਰ ਰਿਹਾ, SP ਨੂੰ ਵੀ ਇੰਜ ਉਂਗਲੀਆਂ ਕਰਕੇ ਦੱਸ ਰਹੇ ਨੇ। ਤੇ ਨਵਾਜ਼ ਸ਼ਰੀਫ ਹੋਵੇ, ਸ਼ਹਿਬਾਜ਼ ਸ਼ਰੀਫ ਹੋਵੇ, ਮਰੀਮ ਸਾਹਿਬਾ ਹੋਣ, ਹਮਜ਼ਾ ਸ਼ਹਿਬਾਜ਼, ਪੂਰਾ ਟੱਬਰ ਹੀ ਉਂਗਲੀ ਇਹਨਾਂ ਦੀ ਪਤਾ ਨਹੀਂ ਕਿਉਂ ਖਲੋਤੀ ਰਹਿੰਦੀ, ਪਤਾ ਨਹੀਂ ਅੰਪਾਇਰ ਰਹੇ ਨੇ ਕਿਤੇ ਜਮਾਂਦਰੂ ਹੈ, ਉਂਗਲੀ ਖੜੀ ਰੱਖਦੇ ਨੇ। ਔਰ ਚਲੋ ਖੜੀ ਵੀ ਰੱਖਣੀ ਹੈ ਤੁਸੀਂ, ਪਰ ਇੰਨੀ ਅਕੜਾਓ ਤਾਂ ਨਾ ਤੁਹਾਡਾ ਭਲਾ ਹੋ ਜਾਏ, ਇੰਨੀ ਉਂਗਲ ਨੂੰ ਅਕੜਾ ਚਾੜਦੇ ਜੇ ਭਾਵੇਂ ਤੁਹਾਡਾ ਜਿਹੜਾ ਉੱਥੇ ਕੋਈ ਕੜਾਲ ਛੜਾਲ ਪੈ ਜਾਏ ਔਰ ਤੁਹਾਨੂੰ ਕੋਈ ਰੌਲਾ ਬਣ ਜਾਏ। ਅੱਛਾ ਜੀ, ਮਰੀਮ ਸਾਹਿਬਾ ਇਸ ਵੇਲੇ ਜਾਪਾਨ 'ਚ ਨੇ, ਤੁਹਾਨੂੰ ਪਤਾ। ਉੱਥੇ ਤੇ ਉਹ 5 ਸਹੇਲੀਆਂ 4 ਸਹੇਲੀਆਂ 5 ਸਹੇਲੀਆਂ ਫਿਰ ਰਹੀਆਂ ਨੇ। ਆਪਣਾ ਮੇਰਾ ਮਤਲਬ ਹੈ ਕਿ ਗੋਪੀਆਂ ਜਿਹੜੀਆਂ ਹੁੰਦੀਆਂ ਨੇ ਨਾਲ ਸਹੇਲੀਆਂ, ਉਹ ਫਿਰ ਰਹੀਆਂ ਨੇ। ਲੇਕਿਨ ਪਾਕਿਸਤਾਨ ਦੇ ਵਿੱਚ ਨਵੀਂ ਮੁਸੀਬਤ ਪਾਤੀ। ਪਾਕਿਸਤਾਨ ਦੇ ਵਿੱਚ ਮੀਡੀਆ ਦੇ ਉੱਤੇ ਇਸ਼ਤਿਹਾਰ ਸ਼ੁਰੂ ਕਰ ਦਿੱਤੇ ਨੇ। Jio TV ਦੇ ਉੱਤੇ ਕਰੋੜਾਂ ਰੁਪਈਆਂ ਦੀ ਇਸ਼ਤਿਹਾਰ ਦੀ ਜਿਹੜੀ ਉਹ ਮੁਹਿੰਮ ਸ਼ੁਰੂ ਕਰ ਦਿੱਤੀ। ਇੱਕ ਤੇ ਕਰੋੜਾਂ ਰੁਪਈਆ ਲਾਤਾ ਉਸ ਦੌਰੇ ਤੇ, 에ਅਰਫੋਰਸ ਦਾ ਜਹਾਜ਼ ਲੈ ਗਏ ਵੱਡਾ, ਪੂਰੀ ਜੰਜ ਇੱਥੋਂ ਲੈ ਕੇ ਗਏ ਨੇ ਤੇ ਉੱਥੇ ਵੇਸਟ ਮੈਨੇਜਮੈਂਟ ਦੇ ਸਿਸਟਮ ਬਾਜੀ ਵੇਖਦੀ ਫਿਰਦੀ ਹੈ। ਇੱਥੇ ਜਿਹੜਾ ਉਹ ਤਬਾਹੀ ਪਾਤੀ, ਅੱਧੇ ਸਫ਼ੇ ਦੇ ਇਸ਼ਤਿਹਾਰ ਨੇ, ਨਾਲ TV ਤੇ ਐਡ ਚੱਲਣ ਡਏ ਨੇ। ਅਜੇ ਦੌਰਾ ਮੁਕੰਮਲ ਨਹੀਂ ਹੋਇਆ, ਹਜੇ ਪਤਾ ਨਹੀਂ ਉਸ ਦੌਰੇ 'ਚ ਕੀ ਬਣਨਾ ਹੈ, ਲੇਕਿਨ ਇਸ਼ਤਿਹਾਰਬਾਜੀ ਨੇ ਪਹਿਲਾਂ ਹੀ ਦੇ ਦਿੱਤੇ ਨੇ। ਹੁਣ ਦੱਸੋ ਇਹ ਜਿਹੜਾ ਗੋਬਰ ਹੈ, ਮੈਂ ਇਹਨਾਂ ਨੂੰ ਕਿਸੇ ਇਨਸਾਨ ਨੂੰ ਗੋਬਰ ਨਹੀਂ ਕਹਿਣ ਡਿਆ, ਮੈਂ ਜਿਹੜੀ ਇਹਨਾਂ ਦੀ ਪੋਲੀਟੀਕਲ ਪ੍ਰੋਡਕਟ ਹੈ ਉਹਨੂੰ ਗੋਬਰ ਕਹਿਣ ਡਿਆ। ਖੁਦਾ ਨਾ ਖਾਸਤਾ ਮੈਂ ਕਿਸੇ ਨੂਨ ਲੀਗ ਦੀ ਸ਼ਖਸੀਅਤ ਨੂੰ ਗੋਬਰ ਨਹੀਂ ਕਹਿ ਰਿਹਾ। ਇਹ ਜਿਹੜੀ ਇਹਨਾਂ ਦੀ ਪੋਲੀਟੀਕਲ ਮਾਈਂਡਸੈਟ ਔਰ ਪ੍ਰੋਡਕਟ ਹੈ, ਗੋਬਰ ਹੈ। ਔਰ ਸਾਡੇ ਹਾਫਿਜ਼ ਸਾਹਿਬ ਜਿਹੜੇ ਨੇ ਉਹ ਕਹਿੰਦੇ ਨੇ ਇਹਨੂੰ ਆਈਸਕ੍ਰੀਮ ਸਮਝ ਕੇ ਖਾਓ। ਉਹ ਆਵਾਮ ਦੇ ਉੱਤੇ ਬਿਲਕੁਲ ਪੂਰਾ ਜ਼ੋਰ ਪਾ ਰਹੇ ਨੇ ਕਿ ਇਹ ਜਿਹੜਾ ਮੈਂ ਤੁਹਾਨੂੰ ਸਿਆਸੀ ਗੋਬਰ ਦੇ ਰਿਹਾ ਇਹਨੂੰ ਤੁਸੀਂ ਆਈਸਕ੍ਰੀਮ ਸਮਝ ਕੇ ਖਾਓ। ਤੇ ਨਾਲ ਇਹ ਵੀ ਦੱਸੋ, ਖਾਓ ਵੀ ਇਸ ਗੰਦ ਨੂੰ, ਸਿਆਸੀ ਗੰਦ ਨੂੰ, ਤੇ ਨਾਲ ਚਟਖਾਰੇ ਵੀ ਮਾਰੋ, ਕਹੋ ਕਿ ਬੜੀ ਚੰਗੀ। ਜਨਾਬ ਹਾਫਿਜ਼ ਸਾਹਿਬ, ਇਦੋਂ ਚੰਗਾ ਕੰਮ ਤੇ ਤੁਸੀਂ ਕਰ ਹੀ ਨਹੀਂ ਸਕਦੇ ਜਿਹੜਾ ਕੀਤਾ ਹੈ। ਮਤਲਬ ਆਵਾਮ ਦੇ ਪੈਸੇ ਦੀ ਇਹੋ ਜਿਹੀ ਬੇਸ਼ਰਮੀ ਦੇ ਨਾਲ ਤਬਾਹੀ ਕਦੇ ਅਸੀਂ ਪਹਿਲਾਂ ਨਾ ਸੁਣੀ ਨਾ ਵੇਖੀ। ਅੱਛਾ ਜੀ, ਅੱਗੋਂ ਹੈ ਇੱਕ ਲੈਟਰ ਜਿਹੜਾ ਹੈ ਅੱਧੇ ਸਫ਼ੇ ਦੇ ਇਸ਼ਤਿਹਾਰ ਤੋਂ ਬਾਅਦ ਇੱਕ ਲੈਟਰ ਮੀਡੀਆ ਤੇ, ਮੇਰਾ ਖਿਆਲ ਝੂਠਾ ਲੈਟਰ ਹੈ, ਮੇਰਾ ਜ਼ਾਤੀ ਖਿਆਲ ਇਹੀ ਹੈ ਕਿ ਇਹ ਫੇਕ ਹੈ। ਲੇਕਿਨ ਬਾਜੀ ਕਿਉਂਕਿ ਇਹੋ ਜਿਹੀਆਂ ਹਰਕਤਾਂ ਕਰਦੀ ਹੈ ਕਿ ਲੋਕੀ ਹੁਣ ਕੁਝ ਵੀ ਐਕਸਪੈਕਟ ਕਰਦੇ ਨੇ ਬਾਜੀ ਕੋਲ, ਕੁਝ ਵੀ। ਇਹ ਲੈਟਰ ਦੇ ਵਿੱਚ ਲਿਖਿਆ ਹੈ ਕਿ तमाम ਜਿਹੜੇ ਸਰਕਾਰੀ ਸੈਕਟਰੀਜ਼ ਬਸ਼ਮੂਲ ਕਨੀਜ਼ਾ ਨੇ ਉਹਨਾਂ ਨੂੰ ਮੁਤਲਾ ਕੀਤਾ ਜਾਂਦਾ ਡੈਲੀਗੇਸ਼ਨ ਦੇ ਕਿ ਤੁਸੀਂ ਸੁਰਖ ਲਿਬਾਸ ਜਾਂ ਇਹੋ ਜਿਹੇ ਰੰਗ ਨਹੀਂ ਪਾਉਣੇ ਜਿਹੜੇ ਮਰੀਮ ਨਵਾਜ਼ ਦੇ ਕੱਪੜਿਆਂ ਦੇ ਨਾਲ ਮੁਸ਼ਾਬਾ ਹੋਣ। ਹੁਕਮ ਨਾ ਮੰਨਣ ਵਾਲੇ ਦੇ ਖਿਲਾਫ ਸਖਤ ਕਾਰਵਾਈ ਹੋਏਗੀ। ਇਹ ਲੋਕਾਂ ਪੁੱਛਿਆ ਕਿ ਇਹ ਸੱਚ ਤੇ ਜ਼ਾਰੇ ਨਹੀਂ ਹੈ, ਝੂਠਾ ਹੀ ਲੈਟਰ ਬਣਾਇਆ ਕਿਸੇ ਨੇ। ਲੇਕਿਨ ਬਾਜੀ ਮਰੀਮ ਦਾ ਜਿਹੜਾ ਦਿਮਾਗ ਹੈ, ਲੈਟਰ ਤਾਂ ਨਹੀਂ ਨਿਕਲਿਆ ਹੋਏਗਾ ਲੇਕਿਨ ਵਰਬਲੀ ਜ਼ਰੂਰ ਕਨਵੇ ਕੀਤਾ ਹੋਏਗਾ ਵੀ ਕਨੀਜ਼ਾ ਨੇ ਕਿਹੜੇ ਕੱਪੜੇ ਪਾਉਣੇ ਨੇ ਤੇ ਦੂਜਿਆਂ ਨੇ ਕਿਹੜੇ ਕੱਪੜੇ ਪਾਉਣੇ ਨੇ। ਬਹਰਹਾਲ ਸਾਡੇ ਕੋਲ ਕੁਝ ਥੋੜ੍ਹੀ ਜੀ ਇਨਫੋਰਮੇਸ਼ਨ ਆਈ ਹੈ ਜਹਾਜ਼ ਦੇ ਲਾਗੇ ਚਾਗਿਓਂ ਕੌਣ ਬਹਿ ਕੇ ਗਿਆ, ਉਹ ਤੁਹਾਡੇ ਸਾਹਮਣੇ ਰੱਖਾਂਗੇ। ਉਹ ਇਨਫੋਰਮੇਸ਼ਨ ਜ਼ਰਾ ਸਿੱਧੀ ਕਰ ਰਹੇ ਹਾਂ, ਡਾਕੂਮੈਂਟ ਸਾਹਮਣੇ ਆਏ ਨੇ, ਦੱਸਾਂਗੇ ਵੀ ਕਿਹੜਾ ਗਿਆ ਤੇ ਕਿਹੜੇ ਪਾਸਪੋਰਟ ਤੇ ਗਿਆ ਤੇ ਕਿਸ ਤਰ੍ਹਾਂ ਗਿਆ। ਤੇ ਤੁਹਾਨੂੰ ਇਹ ਵੀ ਦੱਸਾਂਗੇ ਕਿ ਬਾਜੀ ਆਪਣਾ ਨਾਲ ਮੇਕਅਪ ਕਰਨ ਵਾਲੀ, ਆਪਣੇ ਕੱਪੜੇ ਇਸਤਰੀ ਕਰਨ ਵਾਲੀ, ਆਪਣਾ ਮੇਰਾ ਮਤਲਬ ਕਿ ਪੈਰਾਂ ਦਾ ਮਸਾਜ ਵਗੈਰਾ ਕਰਨ ਵਾਲੀ, ਸਾਰੀਆਂ ਆਪਣੀਆਂ ਜਿਹੜੀਆਂ ਨੌਕਰਾਣੀਆਂ ਨੇ ਜਾਂ ਡੋਮੈਸਟਿਕ ਏਡ ਨੇ ਉਹਨਾਂ ਨੂੰ ਵੀ ਬਾਜੀ ਨਾਲ ਲੈ ਕੇ ਗਈ ਹੈ। ਕਿਹੜੀ ਏਡ ਨੂੰ ਨਾਲ ਲੈ ਕੇ ਗਈ ਹੈ, ਕਿਹੜੇ ਉੱਥੇ ਕੰਮ ਇਹੋ ਜਿਹੇ ਜ਼ਰੂਰੀ ਸਨ ਬਾਜੀ ਦੇ, ਜਿਹੜਾ ਤੁਸੀਂ ਪੈਸੇ ਭਰੇ ਨੇ, ਸਰਕਾਰ ਦੇ ਖਰਚੇ ਤੋਂ ਪੈਸੇ ਤੁਸੀਂ ਭਰੇ ਨੇ, ਆਵਾਮ ਨੇ ਟੈਕਸ ਦੇ ਥਰੂ ਬਾਜੀ ਦੀਆਂ ਨੌਕਰਾਣੀਆਂ ਨਾਲ ਘੱਲਣ ਨੂੰ। ਇੱਕ ਤਾਂ ਇਹ ਨੌਕਰਾਣੀਆਂ ਨਾ ਵਿਚਾਰੀਆਂ ਜਿਹੜੀਆਂ ਆਹੋ ਨਹੀਂ ਆਹੋ ਵਾਲੀਆਂ, ਜਿਹੜੀਆਂ ਬਾਜੀ ਦੇ ਬੈਗ ਸ਼ੈਗ ਚੁੱਕੀ ਫਿਰਦੀਆਂ ਨੇ, ਅਜ਼ਮਾ ਬੁਖਾਰੀ ਵਰਗੀਆਂ। ਇੱਕ ਦੂਜੀਆਂ ਜਿਹੜੀਆਂ ਤਨਖਾਹ ਤੇ ਬਾਜੀ ਕੋਲ ਬਕਾਇਦਾ ਨੌਕਰਾਣੀਆਂ ਨੇ ਉਹ ਵੀ ਨਾਲ ਗਈਆਂ ਨੇ, ਉਹਨਾਂ ਦੇ ਬਾਰੇ ਵੀ ਤੁਹਾਨੂੰ ਕਿਸੇ ਵੇਲੇ ਦੱਸਦੇ ਹਾਂ। ਇਹ ਤਸਵੀਰ ਵੇਖ ਲਓ, ਬਾਜੀ ਬੈਠੀ ਹੈ। ਬਾਜੀ ਕਿਉਂਕਿ ਯੂਨੀਵਰਸਿਟੀਆਂ 'ਚੋਂ ਕੱਢ ਦਿੱਤੀ ਗਈ ਸੀ, ਕਾਲਜ ਤੋਂ, ਹੁਣ ਬਾਜੀ ਦਾ ਸ਼ੌਕ ਹੈ ਕਲਾਸ ਪੜ੍ਹਨਾ। ਲੇਕਿਨ ਇਹ ਜ਼ਰਾ ਗੌਰ ਕਰੋ ਕਿ ਬਾਕੀ ਸਾਰੇ ਬੱਚੇ ਲੱਗਦੇ ਨੇ ਯੂਨੀਫਾਰਮ ਪਾ ਕੇ ਬੈਠੇ ਨੇ, ਬਾਜੀ ਕੱਲੀ ਜਿਹੜੀ ਹੈ ਉਹ ਸਪੋਇਲਡ ਬ੍ਰੈਟ। ਇਮਰਾਨ ਖਾਨ ਸਾਹਿਬ ਨੇ ਇੱਕ ਵਾਰੀ ਇਹਨਾਂ ਨੂੰ ਇੱਕ ਟਵੀਟ ਦੇ ਵਿੱਚ ਲਿਖਿਆ ਸੀ, ਕੱਲੀ ਜਿਹੜੀ ਹੈ ਉਹ ਬੜੇ ਭੜਕੀਲੇ ਕਿਸਮ ਦੇ ਰੰਗਦਾਰ ਕੱਪੜੇ ਪਾ ਕੇ ਬਾਜੀ ਇਸ ਕਲਾਸ ਦੇ ਵਿੱਚ ਬੈਠੀ ਹੈ। ਤੇ ਅੱਗੋਂ ਹੋਰ ਵੀ ਖਬਰਾਂ ਨੇ ਬੜੀਆਂ ਇਸੇ ਨਾਲ ਰਿਲੇਟਡ ਹੈ, ਲੇਕਿਨ ਕਰਾਚੀ ਦੀ ਗੱਲ ਕਰ ਲਈਏ ਛੇਤੀ ਨਾਲ। ਕਰਾਚੀ ਪਾਣੀ 'ਚ ਡੁੱਬਿਆ। ਇਹ ਜ਼ਰਾ ਇੱਕ ਤਸਵੀਰ ਵੇਖੋ, ਇਹ ਕਰਾਚੀ ਦਾ ਜਿਹੜਾ ਕਮਿਸ਼ਨਰ ਆਫਿਸ ਹੈ, ਇਹ ਉੱਥੋਂ ਦੀ ਤਸਵੀਰ ਹੈ। ਔਰ ਜ਼ਰਾ ਗੌਰ ਕਰੋ ਕਿ ਇਹ ਕਿਸੇ ਹੋਰ ਜਗ੍ਹਾ ਦੀ ਤਸਵੀਰ ਨਹੀਂ ਹੈ। ਉਹ ਕਰਾਚੀ ਜਿਹੜਾ ਡੁੱਬਿਆ ਉੱਥੇ ਕਮਿਸ਼ਨਰ ਆਫਿਸ ਦੇ ਵਿੱਚ ਸਰਕਾਰੀ ਅਫਸਰਾਨ ਦੀ ਮੀਟਿੰਗ ਹੋ ਰਹੀ ਹੈ ਤੇ ਇਹ ਸਾਰੇ ਡਾਲੇ ਆਏ ਜੇ। ਇਹ ਸਿੰਧ ਜੇ, ਪੰਜਾਬ ਦੇ ਵੀ ਵੈਸੇ ਹੁਣ ਇਹੀ ਹਾਲ ਨੇ। ਲੇਕਿਨ ਜ਼ਰਾ ਗੌਰ ਕਰੋ ਕਿ ਇਹ ਗਰੀਬ ਭੁੱਖੀ ਨੰਗੀ ਕੌਮ ਹੈ ਜਿੱਥੇ 40% ਲੋਕ ਗੁਰਬਤ ਦੀ ਲਕੀਰ ਤੋਂ ਥੱਲੇ ਨੇ
ਤੇ ਇਹ ਜਿਹੜੀ ਕੌਮ ਹੈ ਇਹਨਾਂ ਦੀ ਗੌਰ ਕਰ ਲਓ ਕਿ ਇੰਨੇ ਸਾਰੇ ਡਾਲੇ ਜਿਹੜੇ ਨੇ ਉਹ ਕਮਿਸ਼ਨਰ ਆਫਿਸ ਦੇ ਸਾਹਮਣੇ ਅਫਸਰਾਂ ਦੇ ਖੜੇ ਨੇ, ਉਸ ਕੌਮ ਦੇ ਮੁਲਕ ਦੇ ਵਿੱਚ ਜਿਨ੍ਹਾਂ ਦੇ ਕੋਲ ਖਾਣ ਨੂੰ ਪੂਰੀ ਰੋਟੀ ਵੀ ਨਹੀਂ ਹੈਗੀ। ਅਗਰ ਹੋਵੇ ਤਾਂ ਤੁਸੀਂ ਆਪ ਸਮਝ ਲਓ ਕਿ ਇਹ ਕਿਹੋ ਜਿਹੀਆਂ ਅਯਾਸ਼ੀਆਂ ਫਿਰ ਜਿਹੜੀਆਂ ਉਹ ਕਰਨ। ਖੈਰ ਜੀ, ਖਬਰਾਂ ਹੋਰ ਵੀ ਸਨ, ਲੇਕਿਨ ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।